ਅਗਲੀ ਖਬਰ ਵੱਲ ਚੱਲੀਏ ਜਿਹੜੀ ਯੂਐਸ ਬਾਰਡਰ ਪਾਲਿਸੀ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਮਾਈਗ੍ਰੈਂਟ ਕੈਂਪ ਆ ਉਹ ਕਹਿੰਦੇ ਪਈ ਹੁਣ ਮੈਕਸੀਕੋ ਦੀ ਕੈਪੀਟਲ ਤੋਂ ਹੰਡਰਡਸ ਆਫ ਮੀਲ ਅਵੇ ਜਿਹੜੇ ਆ ਉੱਥੇ ਲਾਏ ਜਾ ਰਹੇ ਹੈਗੇ ਆ। ਜਿਸ ਤਰ੍ਹਾਂ ਆਪਾਂ ਪਹਿਲੀ ਖਬਰ ਦੇ ਵਿੱਚ ਸਾਂਝਾ ਕੀਤਾ ਸੀ, ਬਹੁਤ ਸਾਰੇ ਇਹਨਾਂ ਕੈਂਪਾਂ ਦੇ ਵਿੱਚ ਜਿਹੜੇ ਅਮਰੀਕਾ ਨੂੰ ਬਾਰਡਰ ਕ੍ਰਾਸ ਕਰਕੇ ਪਹੁੰਚਣਾ ਚਾਹੁੰਦੇ ਆ ਉਹ ਵੈਨਜ਼ੂਏਲਾ ਮੂਲ ਦੇ ਲੋਕ ਹੈਗੇ ਆ। ਇੱਕ ਐਸੋਸੀਏਟਡ ਪ੍ਰੈਸ ਇਹਨੂੰ ਰਿਪੋਰਟ ਕਰ ਰਿਹਾ ਹੈਗਾ, ਕਹਿੰਦੇ ਪਈ ਲੋਪੇਜ਼ ਨਾਮ ਦਾ 20 ਸਾਲਾਂ ਦਾ ਵੈਨਜ਼ੂਏਲਾ ਮਾਈਗ੍ਰੈਂਟ ਜੋ ਮੈਕਸੀਕੋ ਸਿਟੀ ਦੇ ਵਿੱਚ ਆ, ਉਹ ਕਹਿੰਦਾ ਵੀ ਮੈਂ ਬਹੁਤ ਵਾਰ ਕੋਸ਼ਿਸ਼ ਕਰ ਚੁੱਕਿਆ ਆ ਕ੍ਰਾਸ ਕਰਨ ਦੀ, ਤੇ ਹੁਣ ਫਾਈਨਲੀ ਜਿਹੜੀ ਆ ਉਹਨੂੰ ਪੋਲੀਟੀਕਲ ਅਸਾਈਲਮ ਦੀ ਜਿਹੜੀ ਅਪਾਇੰਟਮੈਂਟ ਆ ਉਹ ਮਿਲੀ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ ਯੂਐਸਏ ਨੂੰ ਆਉਣਾ ਚਾਹੁੰਦੇ ਹੈਗੇ ਆ, ਉਹ ਮੈਕਸੀਕੋ ਦੀ ਰਾਜਧਾਨੀ ਦੇ ਵਿੱਚ ਜਿਹੜਾ ਸਦਰਨ ਮੋਸਟ ਪੁਆਇੰਟ ਆ ਉੱਥੇ ਰਹਿ ਰਹੇ ਹੈਗੇ ਆ, ਤੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਆ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੀ ਜਿਹੜੀ ਐਪ ਆ ਉਹਦੇ ਰਾਹੀਂ, ਤਾਂ ਕਿ ਉਹਨਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਆ ਉਹ ਦਿੱਤਾ ਜਾਵੇ। ਜੂਨ ਮਹੀਨੇ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਸੀ ਵੀ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਉਹ ਮਾਈਗ੍ਰੈਂਟਸ ਦੇ ਉੱਤੇ ਲਾਉਣ ਜਾ ਰਹੇ ਆ ਜੋ ਲੋਕ ਅਸਾਈਲਮ ਲੈਣਾ ਚਾਹੁੰਦੇ ਹੈਗੇ ਆ। ਤੇ ਐਪ ਜਿਹੜੀ ਆ ਉਹ ਇੱਕੋ ਹੀ ਇੱਕ ਸਾਧਨ ਬਣਿਆ ਸੀ ਸਦਰਨ ਬਾਰਡਰ ਦੇ ਉੱਤੇ, ਜਿੱਥੇ ਉਹ ਐਪ ਦੇ ਰਾਹੀਂ ਅਪਾਇੰਟਮੈਂਟ ਬਣਾ ਸਕਦੇ ਆ ਤੇ ਫਿਰ ਉਹਨਾਂ ਦੀ ਕਸਟਮ ਵਾਲਿਆਂ ਨਾਲ ਇੰਟਰਵਿਊ ਹੁੰਦੀ ਆ ਤੇ ਉਹ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰ ਹੋਣ ਦਿੱਤਾ ਜਾਂਦਾ ਆ। ਵੀ ਜੇ ਉਹਨਾਂ ਨੂੰ ਲੱਗੇ ਵੀ ਹਾਂ ਉਹਨਾਂ ਦੇ ਜਿਹੜੇ ਕੇਸ ਆ ਉਹ ਰੀਜ਼ਨੇਬਲ ਆ, ਸੱਚਮੁੱਚ ਹੀ ਉਹਨਾਂ ਦੀ ਪ੍ਰੋਸੀਕਿਊਸ਼ਨ ਜਿਹੜੀ ਆ ਆਪਣੇ ਮੁਲਕ ਦੇ ਵਿੱਚ ਹੋ ਰਹੀ ਹੈਗੀ ਆ। ਯੂਐਸ ਅਸਾਈਲਮ ਪਾਲਿਸੀ ਤੇ ਜੀਓਗ੍ਰਾਫਿਕ ਲਿਮਿਟਸ, ਇਹ ਸਾਰੇ ਜਿਹੜੀਆਂ ਇਨਕੈਪਮੈਂਟਸ ਬਣੀਆਂ ਹੋਈਆਂ ਮੈਕਸੀਕੋ ਦੀ ਰਾਜਧਾਨੀ 'ਚ, ਉਹ ਮੇਨ ਰੀਜ਼ਨ ਹੈਗਾ। ਤੇ ਕਹਿੰਦੇ ਹਫ਼ਤੇ ਨਹੀਂ ਮਹੀਨਾ ਬੱਧੀ ਲੋਕ ਆ ਉਹ ਇਹਨਾਂ ਜਿਹੜੇ ਟੈਂਟ ਸਿਟੀਜ਼ ਬਣਾਏ ਹੋਏ ਆ ਉਹਨਾਂ ਦੇ ਵਿੱਚ ਰਹਿ ਕੇ ਵੇਟ ਕਰ ਰਹੇ ਹੈਗੇ ਆ। ਜੀ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਯੂਐਸ ਬਾਰਡਰ ਪਾਲਿਸੀ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਮਾਈਗ੍ਰੈਂਟ ਕੈਂਪ ਆ ਉਹ ਕਹਿੰਦੇ ਪਈ ਹੁਣ ਮੈਕਸੀਕੋ ਦੀ ਕੈਪੀਟਲ ਤੋਂ ਹੰਡਰਡਸ ਆਫ ਮੀਲ ਅਵੇ ਜਿਹੜੇ ਆ ਉੱਥੇ ਲਾਏ ਜਾ ਰਹੇ ਹੈਗੇ ਆ। ਜਿਸ ਤਰ੍ਹਾਂ ਆਪਾਂ ਪਹਿਲੀ ਖਬਰ ਦੇ ਵਿੱਚ ਸਾਂਝਾ ਕੀਤਾ ਸੀ, ਬਹੁਤ ਸਾਰੇ ਇਹਨਾਂ ਕੈਂਪਾਂ ਦੇ ਵਿੱਚ ਜਿਹੜੇ ਅਮਰੀਕਾ ਨੂੰ ਬਾਰਡਰ ਕ੍ਰਾਸ ਕਰਕੇ ਪਹੁੰਚਣਾ ਚਾਹੁੰਦੇ ਆ ਉਹ ਵੈਨਜ਼ੂਏਲਾ ਮੂਲ ਦੇ ਲੋਕ ਹੈਗੇ ਆ। ਇੱਕ ਐਸੋਸੀਏਟਡ ਪ੍ਰੈਸ ਇਹਨੂੰ ਰਿਪੋਰਟ ਕਰ ਰਿਹਾ ਹੈਗਾ, ਕਹਿੰਦੇ ਪਈ ਲੋਪੇਜ਼ ਨਾਮ ਦਾ 20 ਸਾਲਾਂ ਦਾ ਵੈਨਜ਼ੂਏਲਾ ਮਾਈਗ੍ਰੈਂਟ ਜੋ ਮੈਕਸੀਕੋ ਸਿਟੀ ਦੇ ਵਿੱਚ ਆ, ਉਹ ਕਹਿੰਦਾ ਵੀ ਮੈਂ ਬਹੁਤ ਵਾਰ ਕੋਸ਼ਿਸ਼ ਕਰ ਚੁੱਕਿਆ ਆ ਕ੍ਰਾਸ ਕਰਨ ਦੀ, ਤੇ ਹੁਣ ਫਾਈਨਲੀ ਜਿਹੜੀ ਆ ਉਹਨੂੰ ਪੋਲੀਟੀਕਲ ਅਸਾਈਲਮ ਦੀ ਜਿਹੜੀ ਅਪਾਇੰਟਮੈਂਟ ਆ ਉਹ ਮਿਲੀ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ ਯੂਐਸਏ ਨੂੰ ਆਉਣਾ ਚਾਹੁੰਦੇ ਹੈਗੇ ਆ, ਉਹ ਮੈਕਸੀਕੋ ਦੀ ਰਾਜਧਾਨੀ ਦੇ ਵਿੱਚ ਜਿਹੜਾ ਸਦਰਨ ਮੋਸਟ ਪੁਆਇੰਟ ਆ ਉੱਥੇ ਰਹਿ ਰਹੇ ਹੈਗੇ ਆ, ਤੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਆ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੀ ਜਿਹੜੀ ਐਪ ਆ ਉਹਦੇ ਰਾਹੀਂ, ਤਾਂ ਕਿ ਉਹਨਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਆ ਉਹ ਦਿੱਤਾ ਜਾਵੇ। ਜੂਨ ਮਹੀਨੇ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਸੀ ਵੀ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਉਹ ਮਾਈਗ੍ਰੈਂਟਸ ਦੇ ਉੱਤੇ ਲਾਉਣ ਜਾ ਰਹੇ ਆ ਜੋ ਲੋਕ ਅਸਾਈਲਮ ਲੈਣਾ ਚਾਹੁੰਦੇ ਹੈਗੇ ਆ। ਤੇ ਐਪ ਜਿਹੜੀ ਆ ਉਹ ਇੱਕੋ ਹੀ ਇੱਕ ਸਾਧਨ ਬਣਿਆ ਸੀ ਸਦਰਨ ਬਾਰਡਰ ਦੇ ਉੱਤੇ, ਜਿੱਥੇ ਉਹ ਐਪ ਦੇ ਰਾਹੀਂ ਅਪਾਇੰਟਮੈਂਟ ਬਣਾ ਸਕਦੇ ਆ ਤੇ ਫਿਰ ਉਹਨਾਂ ਦੀ ਕਸਟਮ ਵਾਲਿਆਂ ਨਾਲ ਇੰਟਰਵਿਊ ਹੁੰਦੀ ਆ ਤੇ ਉਹ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰ ਹੋਣ ਦਿੱਤਾ ਜਾਂਦਾ ਆ। ਵੀ ਜੇ ਉਹਨਾਂ ਨੂੰ ਲੱਗੇ ਵੀ ਹਾਂ ਉਹਨਾਂ ਦੇ ਜਿਹੜੇ ਕੇਸ ਆ ਉਹ ਰੀਜ਼ਨੇਬਲ ਆ, ਸੱਚਮੁੱਚ ਹੀ ਉਹਨਾਂ ਦੀ ਪ੍ਰੋਸੀਕਿਊਸ਼ਨ ਜਿਹੜੀ ਆ ਆਪਣੇ ਮੁਲਕ ਦੇ ਵਿੱਚ ਹੋ ਰਹੀ ਹੈਗੀ ਆ। ਯੂਐਸ ਅਸਾਈਲਮ ਪਾਲਿਸੀ ਤੇ ਜੀਓਗ੍ਰਾਫਿਕ ਲਿਮਿਟਸ, ਇਹ ਸਾਰੇ ਜਿਹੜੀਆਂ ਇਨਕੈਪਮੈਂਟਸ ਬਣੀਆਂ ਹੋਈਆਂ ਮੈਕਸੀਕੋ ਦੀ ਰਾਜਧਾਨੀ 'ਚ, ਉਹ ਮੇਨ ਰੀਜ਼ਨ ਹੈਗਾ। ਤੇ ਕਹਿੰਦੇ ਹਫ਼ਤੇ ਨਹੀਂ ਮਹੀਨਾ ਬੱਧੀ ਲੋਕ ਆ ਉਹ ਇਹਨਾਂ ਜਿਹੜੇ ਟੈਂਟ ਸਿਟੀਜ਼ ਬਣਾਏ ਹੋਏ ਆ ਉਹਨਾਂ ਦੇ ਵਿੱਚ ਰਹਿ ਕੇ ਵੇਟ ਕਰ ਰਹੇ ਹੈਗੇ ਆ। ਜੀ ਜੀ।